ਖਾਸ ਕਰਕੇ ਜਿਹੜੇ ਲੋਕਾਂ ਨੇ ਗ੍ਰੀਨ ਕਾਰਡ ਲੈਣੇ ਆ, ਜਿਹੜੇ ਲੋਕਾਂ ਨੇ ਅਮਰੀਕਾ ਦੇ ਵਿੱਚ ਸਿਟੀਜ਼ਨ ਬਣਨਾ ਆ, ਕਿਉਂਕਿ ਆਪਾਂ ਅਟਾਰਨੀ ਤਾਂ ਹੈ ਨਹੀਂ। ਸ਼ਨੀਚਰਵਾਰ ਨੂੰ ਜਿਹੜੇ ਆਪਣੇ ਅਟਾਰਨੀ ਜੇ ਤਿਰਕੀਆਣਾ ਹੋਣੇ ਆ, ਉਹ ਇਸ ਇਸ਼ੂ ਦੇ ਉੱਤੇ ਡਿਸਕਸ ਕਰਨਗੇ। ਪਰ ਜੋ ਖਬਰ ਆ ਉਹ ਮੈਂ ਤੁਹਾਡੇ ਨਾਲ ਇਹ ਸਾਂਝੀ ਜ਼ਰੂਰ ਕਰਨੀ ਚਾਹਨਾ, ਜਿਸ ਹਿਸਾਬ ਦੇ ਨਾਲ ਨਿਊਜ਼ ਪੇਪਰ ਦੇ ਵਿੱਚ ਅੱਜ ਇਹ ਲਿਖਿਆ ਗਿਆ ਆ ਵੀ USCIS US ਕਸਟਮ ਇਨਫੋਰਸਮੈਂਟ ਜਿਹੜੀ ਏਜੰਸੀ ਹੈਗੀ ਆ, US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼, ਉਹ ਪ੍ਰਪੋਜ਼ ਕਰ ਰਹੇ ਆ ਇੱਕ ਰੂਲ ਦੇ ਮੁਤਾਬਕ ਵੀ ਤੁਹਾਡੇ ਜਿਹੜੇ ਸੋਸ਼ਲ ਮੀਡੀਆ ਦੇ ਆਇਡੈਂਟੀਫਾਇਰਸ ਹੈਗੇ ਆ, ਉਹ ਤੁਹਾਨੂੰ ਦੇਣੇ ਪੈਣਗੇ ਜਦੋਂ ਤੁਸੀਂ ਸਿਟੀਜ਼ਨਸ਼ਿਪ ਲੈਣੀ ਆ, ਗ੍ਰੀਨ ਕਾਰਡ ਲੈਣਾ ਆ ਜਾਂ ਅਸਾਈਲਮ ਤੱਕ ਲੈਣਾ ਹੈਗਾ ਆ। ਸੋ ਇਹ ਮੇਨ ਰੀਜ਼ਨ ਇਹਦੇ ਜਿਹੜਾ ਪਿੱਛੇ ਇਹ ਦੱਸਿਆ ਜਾ ਰਿਹਾ ਵੀ ਅਸੀਂ ਨੈਸ਼ਨਲ ਸਿਕਿਉਰਿਟੀ ਤੇ ਬੈਟਿੰਗ ਕਰਨੀ ਹੈਗੀ ਆ, ਤਾਂ ਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਟੈਰਰਿਸਟ ਜਾਂ ਕੋਈ ਕ੍ਰਿਮੀਨਲ ਜਾਂ ਕੋਈ ਗੈਂਗਸਟਰ ਬੰਦਾ ਜੋ ਆ ਉਹ ਇੱਥੇ ਨਾ ਆਵੇ। I-485 ਫਾਰਮ ਜਿਹੜਾ ਗ੍ਰੀਨ ਕਾਰਡ ਐਡਜਸਟਮੈਂਟ ਲਈ ਹੁੰਦਾ, ਇਹਦੇ ਲਈ ਜ਼ਰੂਰੀ ਹੋਊਗਾ। H-1B ਐਂਟਰੀ ਫਾਰਮਸ ਲਈ ਨਹੀਂ ਜ਼ਰੂਰੀ ਹੈਗਾ। ਪਬਲਿਕ ਕਮੈਂਟਸ ਮੰਗੇ ਗਏ ਆ 60 ਦਿਨਾਂ ਦੇ ਵਿੱਚ ਲੋਕਾਂ ਨੇ ਜਿਹੜੇ ਕਮੈਂਟ ਕਰਨੇ ਆ ਇਸ ਇਸ਼ੂ ਦੇ ਉੱਤੇ। USCIS ਜੋ ਨਵਾਂ ਰੂਲ ਲਾਣ ਜਾ ਰਹੀ ਆ, ਜਿਹਦੇ ਮੁਤਾਬਕ ਤੁਹਾਡਾ ਸੋਸ਼ਲ ਮੀਡੀਆ ਕੋਈ ਵੀ ਫੇਸਬੁੱਕ, YouTube, ਕੁਛ ਟਵਿੱਟਰ ਜਾਂ ਇੰਸਟਾਗ੍ਰਾਮ ਹੈਗਾ, ਉਹ ਤੁਹਾਤੋਂ ਲਿਆ ਜਾਊਗਾ, ਤਾਂ ਕਿ ਵੈਟ ਕੀਤਾ ਜਾ ਸਕੇ ਵੀ ਇਹ ਕਿਤੇ ਇਹ ਤਾਂ ਨਹੀਂ ਹੈ ਵੀ ਅਮਰੀਕਾ ਦੇ, ਹਾਂ ਇਹ 'ਚ ਕੋਈ ਸ਼ੱਕ ਨਹੀਂ ਅਮਰੀਕਾ ਦੇ ਵਿੱਚ ਫਰੀडम ਆਫ ਸਪੀਚ ਹੈਗੀ ਆ। ਤੁਸੀਂ ਦੇਖਦੇ ਹੀ ਆ ਵੀ ਆਪਾਂ ਕਿੰਨਾ ਜ਼ਿਆਦਾ ਬੋਲਦੇ ਆ ਟਰੰਪ ਹੁਣਾਂ ਨੂੰ, ਜਿਹਨੂੰ ਵੀ ਹੈਗਾ ਆਪਾਂ ਕ੍ਰਿਟੀਸਾਈਜ਼ ਵੀ ਕਰਦੇ ਹੈਗੇ ਆ। ਜਿਹੜਾ ਕੋਈ ਵਧੀਆ ਕੰਮ ਕਰਦਾ ਉਹ ਵਧੀਆ ਵੀ ਲਿਖਦੇ ਆ। ਹਾਂ ਇਹ ਤਾਂ ਨਹੀਂ ਵੀ ਕਿਤੇ ਤੁਸੀਂ ਅਮਰੀਕਾ ਦੇ ਉਲਟਾ ਤੇ ਉਧਰੋਂ ਲਾਲ ਸਲਾਮ ਕਰੀ ਜਾਂਦੇ ਆ ਤੇ ਮੁੜ ਕੇ ਫਿਰ ਇੱਥੇ ਤੁਸੀਂ ਪੋਲੀਟੀਕਲ ਅਸਾਈਲਮ ਤੇ ਗ੍ਰੀਨ ਕਾਰਡ ਜਿਹੜਾ ਲੈਣਾ ਚਾਹੁੰਦੇ ਹੈਗੇ ਆ। ਅਮਰੀਕਾ ਦੇ ਅਗੇਂਸਟ ਤੁਹਾਡੇ ਜਿਹੜੇ ਕਮੈਂਟਸ ਹੈਗੇ ਆ ਜਾਂ ਉਦਾਂ ਦੀਆਂ ਤੁਹਾਡੀਆਂ ਵੀਡੀਓਜ਼ ਹੈਗੀਆਂ ਆ ਵੀ ਦੇਖੋ ਜੀ ਅਮਰੀਕਾ ਦਾ ਤਾਂ ਡਾਊਨਫਾਲ ਹੁੰਦਾ ਜਾ ਰਿਹਾ, ਹੁਣ ਆਹ ਹੋ ਰਿਹਾ। ਸੋ ਉਹ ਚੀਜ਼ਾਂ ਜਿਹੜੀਆਂ ਆ ਉਹ ਬਿਲਕੁਲ USCIS ਦੇ ਜਿਹੜੇ ਏਜੰਟਸ ਆ ਉਹ ਦੇਖਣਗੇ। ਸੋ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਸੁਣ ਰਹੇ ਵੀ ਭਾਈ ਫੁਕਰਾਪੰਥੀ ਵਾਲਾ ਕੰਮ ਬੰਦ ਕਰਿਓ, ਐਵੇਂ ਗੋਲੀਆਂ ਗਾਲੀਆਂ ਬੰਦੂਕਾਂ ਦੀਆਂ ਫੋਟੋਆਂ ਲਾ ਕੇ ਜਾਂ ਹੋਰ ਮੁੜ ਕੇ ਇਹ ਨਾ ਹੋਵੇ ਵੀ ਤੁਹਾਡਾ ਜਦੋਂ ਕੇਸ ਹੈਗਾ ਆ ਤੇ ਤੁਹਾਨੂੰ ਉਸ ਬੇਸ ਦੇ ਉੱਤੇ ਜਿਹੜਾ ਨਾ ਕਰ ਦਿੱਤੀ ਜਾਵੇ। ਹਾਲਾਂਕਿ ਇਹ ਕੋਈ ਸ਼ੱਕ ਨਹੀਂ ਹੈ ਵੀ ਅਮਰੀਕਾ ਦੇ ਵਿੱਚ ਤੁਸੀਂ ਗਨਸ ਖਰੀਦ ਸਕਦੇ ਆ, ਪਰ ਤੁਸੀਂ ਕਿਸ ਹਿਸਾਬ ਦੇ ਨਾਲ ਉਹ ਪਿਕਚਰਸ ਨੂੰ ਪੋਸਟ ਕਰ ਰਹੇ ਹੈਗੇ ਆ, ਹੋਰ ਜਿਹੜੇ ਤੁਹਾਡੇ ਵਿਊ ਪੁਆਇੰਟ ਕੀ ਹੈਗੇ ਅਮਰੀਕਾ ਦੇ ਬਾਬਤ ਜਾਂ ਅਮਰੀਕਾ ਦੀ ਸਰਕਾਰ ਦੇ ਬਾਬਤ, ਇਹ ਸਾਰਾ ਕੁਝ ਦੇਖਿਆ ਜਾ ਸਕਦਾ ਹੈਗਾ। ਸੋ ਇਹਦੇ ਲਈ ਉਹਨਾਂ ਨੇ ਜੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਮੈਂਟ ਮੰਗੇ ਹੈਗੇ 60 ਦਿਨਾਂ ਦੀ। ਉਹ ਤੋਂ ਬਾਅਦ ਇਹ ਮੈਨੂੰ ਪੱਕਾ ਪਤਾ ਵੀ ਹੋ ਹੀ ਜਾਣਾ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਇਹ ਚਾਹੁੰਦਾ ਹੀ ਆ ਵੀ ਆਪਾਂ ਜਿਹੜੀ ਆ ਚਾਹੇ ਕੋਈ ਲੀਗਲੀ ਵੀ ਅਮਰੀਕਾ 'ਚ ਆ ਰਿਹਾ ਉਹਦੀ ਪੂਰੀ ਤਰ੍ਹਾਂ ਜਿਹੜੀ ਆ ਵੈਟਿੰਗ ਕੀਤੀ ਜਾਵੇ। ਸੋ ਇਸ ਸੰਬੰਧ ਦੇ ਵਿੱਚ ਇੱਕ ਜੋਨਾਥਨ ਵੈਸਟਨ ਇਮੀਗ੍ਰੇਸ਼ਨ ਅਟਾਰਨੀ ਆ, ਇਹ ਕਹਿੰਦੇ ਆ ਵੀ ਹੁਣ ਸਾਨੂੰ ਇਹ ਸਮਝ ਨਹੀਂ ਆ ਰਿਹਾ, ਇਮੀਗ੍ਰੇਸ਼ਨ ਅਟਾਰਨੀ ਕਹਿ ਰਿਹਾ ਵੀ USCIS ਇਹਨਾਂ ਜਿਹੜੀਆਂ ਤੁਹਾਡੀਆਂ ਪੋਸਟ ਆ ਉਹਨਾਂ ਨੂੰ ਇੰਟਰਪ੍ਰੀਟ ਕਿੱਦਾਂ ਕਰੂਗੀ, ਵੀ ਕਿੱਦਾਂ ਉਹ ਉਹਨੂੰ ਕਰਨਗੇ ਵੀ ਇਹ ਸਾਡੇ ਉਲਟਾ ਜਾਂ ਇਹ ਕੋਈ ਬੜਾ ਮੈਟਰ ਨਹੀਂ ਕਰਦਾ ਹੈਗਾ। ਤੇ ਉਹਦੇ ਬੇਸ ਦੇ ਉੱਤੇ ਕਹਿੰਦੇ ਵੀ ਐਪਲੀਕੈਂਟਸ ਕੁਡ ਫੇਸ ਡਿਨਾਇਲਸ ਬੇਸਡ ਔਨ ਆਨਲਾਈਨ ਐਕਟੀਵਿਟੀ ਦੈਟ ਇਜ਼ ਟੇਕਨ ਆਊਟ ਆਫ ਕੰਟੈਕਸਟ। ਵੀ ਬੰਦਾ ਸੋਚਦਾ ਹੋਊਗਾ ਵੀ ਨਹੀਂ ਜੀ ਮੇਰਾ ਕਹਿਣ ਦਾ ਮਤਲਬ ਇਹ ਸੀ, ਪਰ USCIS ਵਾਲੇ ਸੋਚੂਗੇ ਵੀ ਨਹੀਂ ਇਹ ਜਿਹੜੀ ਚੀਜ਼ ਆ ਸੋਸ਼ਲ ਮੀਡੀਆ ਤੇ ਲਿਖੀ ਇਹ ਉਲਟ ਹੈਗੀ, ਉਹਦੇ ਬੇਸ ਤੇ ਤੁਹਾਨੂੰ ਜਿਹੜਾ ਆ ਵੀਜ਼ਾ ਡਿਨਾਈ ਕੀਤਾ ਜਾ ਸਕਦਾ। ਕਹਿੰਦੇ ਇਹ ਜਿਹੜਾ ਪ੍ਰਪੋਜ਼ਲ ਆ ਰੀਸੈਂਟਲੀ ਪਬਲਿਸ਼ ਹੋਇਆ ਸੀ ਫੈਡਰਲ ਰਜਿਸਟਰ ਦੇ ਵਿੱਚ, ਜਿਹਦੇ ਨਾਲ ਨੈਸ਼ਨਲ ਸਿਕਿਉਰਿਟੀ ਸਕਰੀਨਿੰਗ ਤੇ ਆਇਡੈਂਟੀਫਾਈ ਵੈਰੀਫਿਕੇਸ਼ਨ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਪ੍ਰੋਟੈਕਟਿੰਗ ਦਾ ਯੂਨਾਈਟਿਡ ਸਟੇਟਸ ਫਰੋਮ ਫੋਰਨ ਟੈਰਰਿਸਟ ਐਂਡ ਅਦਰ ਨੈਸ਼ਨਲ ਸਿਕਿਉਰਿਟੀ ਐਂਡ ਪਬਲਿਕ ਸੇਫਟੀ ਥ੍ਰੈਟਸ, ਉਹਦੇ ਅੰਡਰ ਇਹ ਜਿਹੜਾ ਸਭ ਕੁਝ ਹੋਣ ਜਾ ਰਿਹਾ ਹੈਗਾ। ਸੋ ਅੰਡਰ ਦਿਸ ਪ੍ਰਪੋਜ਼ਲ ਕਹਿੰਦੇ ਵੀ USCIS ਤੁਹਾਡੇ ਸੋਸ਼ਲ ਮੀਡੀਆ ਹੈਂਡਲਸ ਨੂੰ ਐਪਲੀਕੈਂਟਸ ਤੋਂ ਕਲੈਕਟ ਕਰੂਗੀ ਵੈਟਿੰਗ ਪ੍ਰੋਸੀਜਰ ਦੇ ਲਈ, ਵੀ ਕਿਸੇ ਤਰ੍ਹਾਂ ਦਾ ਪੋਟੈਂਸ਼ੀਅਲ ਸਿਕਿਉਰਿਟੀ ਰਿਸਕ ਤਾਂ ਨਹੀਂ ਹੈਗਾ। ਤੇ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਬ੍ਰੌਡਰ ਐਫਰਟਸ ਹੈਗੀਆਂ, ਕੋਸ਼ਿਸ਼ਾਂ ਹੈਗੀਆਂ ਵੀ ਯੂਨੀਫਾਰਮ ਸਕਰੀਨਿੰਗ ਸਟੈਂਡਰਡ ਹੋਣਾ ਚਾਹੀਦਾ ਹੈਗਾ।
ਸੋ 60 ਦਿਨਾਂ ਦੇ ਲਈ ਜਿਹੜੇ ਉਹਨਾਂ ਨੇ ਪਬਲਿਕ ਤੋਂ ਕਮੈਂਟ ਮੰਗੇ ਹੈਗੇ ਆ। ਉਸ ਤੋਂ ਬਾਅਦ ਇਹ ਕਦੋਂ ਜਾ ਕੇ ਲਾਗੂ ਹੋਊਗਾ ਤੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਜਿਹੜੇ ਫਾਰਮਸ ਦੇ ਉੱਤੇ ਸੋਸ਼ਲ ਮੀਡੀਆ ਦੇ ਹੈਂਡਲਸ ਉਹ ਕਲੈਕਟ ਕਰਨਗੇ, N400 ਇਹ ਸਿਟੀਜ਼ਨਸ਼ਿਪ ਲਈ ਜਿਹੜਾ ਫਾਰਮ ਹੁੰਦਾ, I-131 ਐਪਲੀਕੇਸ਼ਨ ਫॉर ਐਡਵਾਂਸ ਪੈਰੋਲ ਟਰੈਵਲ ਡਾਕੂਮੈਂਟ ਇਹ ਹੁੰਦਾ, I-485 ਐਪਲੀਕੇਸ਼ਨ ਫॉर ਗ੍ਰੀਨ ਕਾਰਡ, I-589 ਐਪਲੀਕੇਸ਼ਨ ਫॉर ਅਸਾਈਲਮ, I-590 application for a refugee, I-730 used for asylee or refugee for requesting that dependent spouse, minor children join him or her in US. I-751 ਇਹ ਜਿਹੜਾ application to upgrade a 2-year conditional green card to a full 10-year green card. ਜੇ 2 ਸਾਲਾਂ ਦਾ ਗ੍ਰੀਨ ਕਾਰਡ ਆ ਉਹ ਤੋਂ ਬਾਅਦ ਵੀ ਜਦੋਂ 10 ਦਾ ਤੁਸੀਂ ਕਰਨਾ, ਇਹ ਨਹੀਂ ਵੀ ਤੁਸੀਂ ਅਮਰੀਕਾ 'ਚ ਐਂਟਰ ਹੋ ਗਏ ਤਾਂ ਹੁਣ ਇੱਥੇ ਜੋ ਮਰਜ਼ੀ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਫੱਟੇ ਚੱਕੀ ਜਾਓ। ਤੇ 2 ਸਾਲਾਂ ਬਾਅਦ ਜਦੋਂ ਤੁਹਾਨੂੰ 10 ਸਾਲ ਦਾ ਗ੍ਰੀਨ ਕਾਰਡ ਜਾਂ ਤੁਸੀਂ ਸਿਟੀਜ਼ਨ ਬਣਨਾ, ਤੇ ਇਹ ਸਾਰਾ ਕੁਝ ਜਿਹੜਾ ਤੁਹਾਨੂੰ ਉਹਨਾਂ ਨੂੰ ਦੇਣਾ ਪਊਗਾ ਤੁਹਾਡੇ ਸੋਸ਼ਲ ਮੀਡੀਆ ਦੇ ਅਕਾਊਂਟਸ। ਇਸੇ ਤਰ੍ਹਾਂ I-829 ਇਹ ਜਿਹੜੀ ਐਪਲੀਕੇਸ਼ਨ ਆ EB-5 ਇਨਵੈਸਟਰ ਵੀਜ਼ਾ ਦੇ ਲਈ ਹੈਗੀ ਆ। ਸੋ ਇਹ ਅੱਜ ਨਿਊਜ਼ ਆਈ ਹੈਗੀ ਆ ਤੇ ਇਹਦੇ ਬਾਰੇ ਜਿਹੜੀ ਡਿਟੇਲ ਆ ਉਹ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਸ਼ਨੀਚਰਵਾਰ ਨੂੰ ਜਿਹੜੇ ਆਪਣੇ ਅਟਾਰਨੀ ਹੈਗੇ ਜੇ ਤਿਰਕੀਆਣਾ ਹੋਣੀ ਉਹ ਡਿਸਕਸ ਕਰਨ। ਪਰ ਸਾਡਾ ਇਸ ਖਬਰ ਸਾਂਝੀ ਕਰਨ ਦਾ ਮਤਲਬ ਇਹੀ ਸੀ ਵੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਵੀ ਭਾਈ ਜਿਹੜਾ ਸੋਸ਼ਲ ਮੀਡੀਆ ਆ ਉਹਦੇ ਉੱਤੇ ਤੁਸੀਂ ਕੀ ਪੋਸਟ ਕਰਦੇ ਆ, ਕੀ ਸ਼ੇਅਰ ਕਰਦੇ ਹੈਗੇ ਆ, ਉਹ ਬੜੇ ਧਿਆਨ ਦੇ ਨਾਲ ਕਰੋ। ਇਹ ਤੁਹਾਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਕਰ ਸਕਦਾ ਹੈਗਾ। ਜੀ ਬਿਲਕੁਲ। ਸੋ ਕਈ ਵਾਰੀ ਬੰਦਾ ਸੋਚਦਾ ਕਿ ਮੈਂ ਜੋ ਮਰਜ਼ੀ ਹੁਣ ਤਾਂ ਅਮਰੀਕਾ ਦੇ ਵਿੱਚ ਹੈਗਾ ਤੇ ਜੋ ਮਰਜ਼ੀ ਅਮਰੀਕਾ ਦੇ ਵਿਰੁੱਧ ਜਾਂ ਕੁਛ ਵੀ ਲਿਖੀ ਜਾਵਾਂ। ਮੁਲਕ ਦੇ ਵਿਰੁੱਧ ਲਿਖਣਾ ਜਾਂ ਮੁਲਕ ਦੇ ਬਾਰੇ ਲਿਖਣਾ ਇੱਕ ਡਿਫਰੈਂਟ ਗੱਲ ਆ, ਸਰਕਾਰਾਂ ਦੀ ਆਲੋਚਨਾ ਕਰਨਾ ਇਹ ਇੱਕ ਅਲੱਗ ਗੱਲ ਆ। ਸੋ ਕਈ ਵਾਰੀ ਆਪਾਂ ਦੋਨਾਂ ਚੀਜ਼ਾਂ ਨੂੰ ਰਲਗੱਡ ਕਰ ਦਿੰਦੇ ਹਾਂ।